15 ਅਗਸਤ 1947 ਤੋਂ ਪਹਿਲਾਂ ਭਾਰਤ ਬ੍ਰਿਟਿਸ਼ ਦੀ ਕਲੋਨੀ ਸੀਗਾ। ਉੱਥੇ ਬ੍ਰਿਟਿਸ਼ ਨੇ ਉਸ ਸੋਨੇ ਦੀ ਚਿੜੀ ਨੂੰ ਲੁੱਟਿਆ ਤੇ ਭਾਰਤੀਆਂ ਦੇ ਉੱਤੇ ਜ਼ੁਲਮ ਤਸ਼ੱਦਦ ਕੀਤਾ ਹੈ। 15 ਅਗਸਤ 1947 ਤੋਂ ਬਾਅਦ ਜਿਹੜਾ ਪੰਜਾਬ ਹੈ ਤੇ ਪੰਜਾਬ ਭਾਰਤ ਦੀ ਇੱਕ ਕਲੋਨੀ ਬਣ ਗਿਆ ਤੇ ਪੰਜਾਬ ਨੂੰ 15 ਅਗਸਤ 1947 ਤੋਂ ਲੈ ਕੇ ਰੋਜ਼ਾਨਾ ਲੁੱਟਿਆ ਜਾ ਰਿਹਾ ਹੈ। ਜਾਂ ਧਰਮ ਯੁੱਧ ਮੋਰਚਾ ਜਿਹਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਹੈ, ਜਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕਰਕੇ ਭਾਰਤੀ ਹਕੂਮਤ ਨੇ ਦੱਸ ਦਿੱਤਾ ਹੈ ਕਿ ਵੀ ਭਾਈ ਤੁਸੀਂ ਇੱਥੇ ਗੁਲਾਮ ਹੋ। 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਇੱਕ ਪੱਕਾ ਨਿਸ਼ਚੇ ਬਾਅਦ ਕੇ ਦੱਸ ਦਿੱਤਾ ਕਿ ਵੀ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਊਗਾ। ਤੇ ਲੇਕਿਨ ਭਾਰਤੀ ਹਕੂਮਤ ਨੇ ਹਰੇਕ ਢੰਗ ਦੇ ਨਾਲ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਸਾਡੇ ਪਾਣੀ ਖੋਹੇ ਗਏ ਨੇ, ਸਾਡੀ ਬਿਜਲੀ ਖੋਈ ਗਈ ਆ, ਸਾਡੇ ਕਿਸਾਨਾਂ ਨੂੰ ਸਾਡੀਆਂ ਫਸਲਾਂ ਨੂੰ ਬਰਬਾਦ ਕੀਤਾ ਗਿਆ ਹੈ। ਲੇਕਿਨ ਪੰਜਾਬ ਵਿੱਚ ਜਿਹੜੇ ਲੋਕ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਂਦੇ ਨੇ ਉਹ ਪੰਜਾਬ ਦੇ ਗਦਾਰ ਨੇ ਅਤੇ ਦਿੱਲੀ ਦੇ ਯਾਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਨਿਊਯਾਰਕ ਦੀ ਭਾਰਤੀ ਅੰਬੈਸੀ ਦੇ ਮੂਹਰੇ ਖੜ੍ਹੇ ਹਾਂ। 15 ਅਗਸਤ ਦਾ ਦਿਹਾੜਾ ਜਿਹਨੂੰ ਹਿੰਦੁਸਤਾਨ ਵਾਲੇ ਆਜ਼ਾਦੀ ਦਾ ਦਿਹਾੜਾ ਕਹਿੰਦੇ ਹੈ। ਇੱਥੇ ਇੱਕ ਗੱਲ ਦੱਸ ਦਈਏ, ਜਿਵੇਂ 15 ਅਗਸਤ 1947 ਤੋਂ ਪਹਿਲਾਂ ਭਾਰਤ ਬ੍ਰਿਟਿਸ਼ ਦੀ ਕਲੋਨੀ ਸੀਗਾ। ਉੱਥੇ ਬ੍ਰਿਟਿਸ਼ ਨੇ ਉਸ ਸੋਨੇ ਦੀ ਚਿੜੀ ਨੂੰ ਲੁੱਟਿਆ ਤੇ ਭਾਰਤੀਆਂ ਦੇ ਉੱਤੇ ਜ਼ੁਲਮ ਤਸ਼ੱਦਦ ਕੀਤਾ ਹੈ। 15 ਅਗਸਤ 1947 ਤੋਂ ਬਾਅਦ ਜਿਹੜਾ ਪੰਜਾਬ ਹੈ ਤੇ ਪੰਜਾਬ ਭਾਰਤ ਦੀ ਇੱਕ ਕਲੋਨੀ ਬਣ ਗਿਆ ਤੇ ਪੰਜਾਬ ਨੂੰ 15 ਅਗਸਤ 1947 ਤੋਂ ਲੈ ਕੇ ਰੋਜ਼ਾਨਾ ਲੁੱਟਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਉੱਥੇ ਇਹੋ ਜਿਹਾ ਤਸ਼ੱਦਦ ਕੀਤੇ ਜਾ ਰਹੇ ਨੇ। 1947 ਤੋਂ ਬਾਅਦ ਕੋਈ ਇਹੋ ਜਿਹਾ ਦਿਨ ਨਹੀਂ ਚੜ੍ਹਿਆ ਜਿੱਦਣ ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਸ ਕਰਕੇ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਗਿਆ ਹੋਵੇ। ਤੇ ਉਸ ਤੋਂ ਬਾਅਦ ਜਾਂ ਸਾਡਾ ਪੰਜਾਬੀ ਸੂਬੇ ਦਾ ਮੋਰਚਾ ਜਾਂ ਧਰਮ ਯੁੱਧ ਮੋਰਚਾ ਜਿਹਨੂੰ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਹੈ, ਜਾਂ ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਤੇ 37 ਹੋਰ ਗੁਰਧਾਮਾਂ ਦੇ ਉੱਤੇ ਹਮਲਾ ਕਰਕੇ ਭਾਰਤੀ ਹਕੂਮਤ ਨੇ ਦੱਸ ਦਿੱਤਾ ਹੈ ਕਿ ਵੀ ਭਾਈ ਤੁਸੀਂ ਇੱਥੇ ਗੁਲਾਮ ਹੋ। ਲੇਕਿਨ ਉੱਥੇ ਲੜ ਕੇ ਉਹ ਜਾਂਬਾਜ਼ ਯੋਧਿਆਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਇਹ ਵੀ ਦੱਸ ਦਿੱਤਾ ਕਿ ਭਾਈ ਅਸੀਂ ਇੱਥੇ ਗੁਲਾਮ ਹਾਂ ਤੇ ਅਸੀਂ ਆਪਣੀ ਆਜ਼ਾਦੀ ਲਈ ਲੜਨਾ ਹੈ। ਉਸ ਆਜ਼ਾਦੀ ਦੀ ਲੜਾਈ ਨੂੰ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰਕੇ ਇੱਕ ਪੱਕਾ ਨਿਸ਼ਚੇ ਬਾਅਦ ਕੇ ਦੱਸ ਦਿੱਤਾ ਕਿ ਵੀ ਸਿੱਖ ਕੌਮ ਦਾ ਆਪਣਾ ਘਰ ਖਾਲਿਸਤਾਨ ਹੋਊਗਾ। ਜਿਸ ਖਾਲਿਸਤਾਨ ਦੇ ਨਿਸ਼ਾਨੇ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਕਿ ਜਿਸ ਦਿਨ ਭਾਰਤੀ ਹਕੂਮਤ ਦੇ ਕਦਮ, ਹਿੰਦੁਸਤਾਨ ਦੀ ਹਕੂਮਤ ਦੇ ਕਦਮ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਏ ਫੌਜਾਂ ਦੇ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਉਹ ਨੀਂਹ ਰੱਖੀ ਗਈ। 29 ਅਪ੍ਰੈਲ 1986 ਨੂੰ ਐਲਾਨ ਹੋਇਆ। 1.5 ਲੱਖ ਤੋਂ ਬਾਅਦ ਸਿੰਘਾਂ ਸਿੰਘਣੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਆਪਣਾ ਪਵਿੱਤਰ ਖੂਨ ਡੋਲਿਆ। ਤੇ ਲੇਕਿਨ ਭਾਰਤੀ ਹਕੂਮਤ ਨੇ ਹਰੇਕ ਢੰਗ ਦੇ ਨਾਲ ਪੰਜਾਬ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ। ਸਾਡੇ ਪਾਣੀ ਖੋਹੇ ਗਏ ਨੇ, ਸਾਡੀ ਬਿਜਲੀ ਖੋਈ ਗਈ ਆ, ਸਾਡੇ ਕਿਸਾਨਾਂ ਨੂੰ ਸਾਡੀਆਂ ਫਸਲਾਂ ਨੂੰ ਬਰਬਾਦ ਕੀਤਾ ਗਿਆ ਹੈ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਹਿੰਦੇ ਸੀ ਕਿ ਭਾਈ ਸਾਨੂੰ ਨਹੀਂ ਘਸਿਆਰੇ ਬਣਾ ਕੇ ਛੱਡਣਾ। ਇਸ ਮੌਕੇ 'ਤੇ ਘਸਿਆਰੇ ਬਣੇ ਹੋਏ ਨੇ। ਲੇਕਿਨ ਪੰਜਾਬ ਵਿੱਚ ਜਿਹੜੇ ਲੋਕ ਭਾਰਤ ਦਾ ਤਿਰੰਗਾ ਝੰਡਾ ਲਹਿਰਾਉਂਦੇ ਨੇ ਉਹ ਪੰਜਾਬ ਦੇ ਗਦਾਰ ਨੇ ਅਤੇ ਦਿੱਲੀ ਦੇ ਯਾਰ ਨੇ। ਤੇ ਆਉਣ ਵਾਲੇ ਸਮੇਂ ਵਿੱਚ ਖਾਲਸਾ ਪੰਥ ਇੱਕ ਉੱਥੇ ਜਿੱਤ ਪ੍ਰਾਪਤ ਕਰੂਗਾ। ਉੱਥੇ ਖਾਲਿਸਤਾਨ ਦੀ ਸਥਾਪਨਾ ਹੋਊਗੀ। ਹਰ ਹਾਲਤ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।